ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਸਭ ਨੂੰ ਹੀ। ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ, ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਾਡੇ ਕੋਲ ਥੋੜ੍ਹਾ ਸਮਾਂ ਹੁੰਦਾ ਕਿਉਂਕਿ ਮਿੰਟੂ ਗੁਰਸਰੀਆ ਵਾਲਾ ਪ੍ਰੋਗਰਾਮ ਲੰਮਾ ਹੁੰਦਾ ਅਤੇ ਅੱਜ ਜਿਹੜੇ ਅਪ੍ਰੈਲ ਦੀ 12 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਵੀ ਕਰਵਾ ਸਕਦੇ ਹੋ। ਆਲਮੋਸਟ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਨਾਲ ਹੀ ਸੰਤੋਖ ਸਿੰਘ, ਪਰਮਜੀਤ ਕੌਰ ਵਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਕੋਲ ਤੁਸੀਂ ਕਈ ਮੇਕ ਮਾਡਲਸ ਦੇ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909-786-8008 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲੀ ਖਬਰ ਜਿਹੜੀ ਆ ਰਹੀ ਆ, ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇੱਕ ਟਾਈਮ ਦੇ ਉੱਤੇ ਜਿਹੜੇ ਉਹਨਾਂ ਦੇ ਰਹਿ ਚੁੱਕੇ ਜਿਹੜੇ ਹੋਮਲੈਂਡ ਸਿਕਿਉਰਿਟੀ ਦੇ ਹੈੱਡ ਹੈਗੇ ਆ ਕ੍ਰਿਸਟੀਅਨ ਨੀਲਸਨ, ਅਤੇ ਉਹਨਾਂ ਨੂੰ ਕਿਹਾ ਸੀ ਵੀ ਜਿੰਨੇ ਵੀ ਅਨਡਾਕੂਮੈਂਟਡ ਬੰਦੇ ਤੁਸੀਂ ਫੜਦੇ ਹੈਗੇ ਆ, ਉਹ ਡੈਮੋਕ੍ਰੇਟਿਕ ਪਾਰਟੀ ਦੇ ਜਿਹੜੇ ਕਾਂਗਰਸਮੈਨ ਜਾਂ ਸੈਨੇਟਰ ਆ, ਉਹਨਾਂ ਦੇ ਏਰੀਏ ਦੇ ਵਿੱਚ ਫੜ ਕੇ ਛੱਡ ਦਿਓ। ਹੋ ਸਕਦਾ ਉਹਨਾਂ ਦਾ ਜਿਹੜਾ ਮਨ ਆ ਫਿਰ ਆਉਣ ਵਾਲੇ ਸਮੇਂ 'ਚ ਚੇਂਜ ਹੋ ਜਾਏ। ਕਹਿੰਦੇ ਵੀ ਲੀਗਲ ਪੁਆਇੰਟ ਆਫ ਵਿਊ ਤੋਂ ਜਿਹੜੀ ਕ੍ਰਿਸਟੀਅਨ ਨੀਲਸਨ ਆ, ਉਹਨਾਂ ਨੇ ਨਾ ਕੀਤੀ ਵੀ ਨਹੀਂ, ਇਹ ਸਹੀ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਛੁੱਟੀ ਵੀ ਕਰ ਦਿੱਤੀ ਗਈ ਆ। ਸਾਰੇ ਸਰੋਤਿਆਂ ਨੂੰ ਪਤਾ ਹੀ ਆ ਕ੍ਰਿਸਟੀਅਨ ਨੀਲਸਨ ਦੇ ਉਲਟ ਡੈਮੋਕ੍ਰੇਟ ਸਭ ਤੋਂ ਵੱਧ ਸੀਗੇ ਵੀ ਇਹ ਬਹੁਤ ਹਾਰਡ ਲਾਈਨਰ ਆ। ਅਤੇ ਹੁਣ ਜਦੋਂ ਇਹ ਸਟੋਰੀ ਬਾਹਰ ਆਈ ਆ ਅਤੇ ਫਿਰ ਉਹ ਹੁਣ ਸੋਚ ਰਹੇ ਆ ਵੀ ਇਸ ਤੋਂ ਬਾਅਦ ਜਿਹੜਾ ਕ੍ਰਿਸਟੀਅਨ ਨੀਲਸਨ ਤੋਂ ਬਾਅਦ ਜਿਹੜਾ ਉਹ ਅਗਲਾ ਬੰਦਾ ਆਊਗਾ ਉਹ ਕਿਸ ਤਰ੍ਹਾਂ ਦਾ ਹੋਊਗਾ। ਬਿਲਕੁਲ। ਸੋ ਇਹ ਲੋਅ ਤੋਂ ਲੋਅ ਹੀ ਜਾਊਗੀ ਜੇ ਇਹਨਾਂ ਦੇ ਇੱਦਾਂ ਦੇ ਜਿਹੜੀ ਸੋਚ ਹੈਗੀ ਆ ਸੋ ਇਸ ਪ੍ਰਸ਼ਾਸਨ ਦੀ। ਅਤੇ ਜਿਹੜਾ ਖਾਸ ਕਰਕੇ ਉਹਨਾਂ ਦਾ 33 ਸਾਲਾਂ ਦਾ ਜਿਹੜਾ ਸਟੀਵਨ ਮਿਲਰ ਆ, ਉਹਨਾਂ ਦਾ ਐਡਵਾਈਜ਼ਰ ਆ, ਉਹ ਖਾਸ ਕਰਕੇ ਇਮੀਗ੍ਰੇਸ਼ਨ ਦੇ ਉੱਤੇ ਇਹਨਾਂ ਨੇ ਇੱਦਾਂ ਦੀ ਜਿਹੜੀ ਆ ਰਨ ਕਰਨ ਦੀ ਕੋਸ਼ਿਸ਼ ਕੀਤੀ ਸੀ ਪਹਿਲੋਂ ਵੀ ਅਨਡਾਕੂਮੈਂਟਡ ਇਮੀਗਰੈਂਟਸ ਆ, ਉਹਨਾਂ ਨੂੰ ਸੈਂਚੁਰੀ ਸਿਟੀਜ਼ ਦੇ ਵਿੱਚ ਜਿਹੜਾ ਉਹ ਛੱਡਿਆ ਜਾਵੇ। ਪਰ ਲੀਗੈਲਿਟੀ ਨੂੰ ਲੈ ਕੇ ਜਿਹੜਾ ਪ੍ਰਸ਼ਨ ਚਿੰਨ੍ਹ ਸੀਗੇ, ਸੋ ਪਰ ਪ੍ਰਸ਼ਨ ਚਿੰਨ੍ਹ ਤਾਂ ਫਿਰ ਰਹਿਣਗੇ। ਪਰ ਜੇ ਹੁਣ ਗੱਲ ਇਹ ਆ ਵੀ ਆਲਰੇਡੀ ਇਹ ਗੱਲ ਬਾਹਰ ਆ ਚੁੱਕੀ ਆ, ਅਤੇ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਜਿਹੜਾ ਨਵਾਂ ਵੀ ਆਉਂਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਸੈਕਟਰੀ, ਜਿਹੜੇ ਵੀ ਹੋਣਗੇ ਉਹ ਇਸ ਤਰੀਕੇ ਨੂੰ ਕਿੱਦਾਂ ਉਸ ਨੂੰ ਦੇਖ ਸਕਣਗੇ। ਅਤੇ ਵੱਡਾ ਜਿਹੜਾ ਮਸਲਾ ਇਹ ਬਣਨਾ ਹੈ ਹਰਜੋਤ ਸਿੰਘ ਜੀ, ਵੀ ਜਿਹੜਾ ਇਸ ਵਾਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਲਈ ਜਿਹੜਾ ਵੀ ਨੋਮੀਨੀ ਹੋਣਾ ਆ, ਉਹਦੀ ਕਨਫਰਮੇਸ਼ਨ ਹੋਣੀ ਕਾਫੀ ਔਖੀ ਜਿਹੜੀ ਇਸ ਵਾਰ ਹੋਣਾ ਆ। ਸੋ ਅਪਹਿਲ ਟਾਸਕ ਜਿਹੜਾ ਟਰੰਪ ਪ੍ਰਸ਼ਾਸਨ ਦੇ ਲਈ ਇਹ ਰਹੇਗਾ, ਕਿਉਂਕਿ ਹਾਊਸ ਦੇ ਵਿੱਚ ਮੈਜੋਰਟੀ ਇਹਨਾਂ ਦੇ ਕੋਲ ਨਹੀਂ ਹੈਗੀ। ਵੈਸੇ ਤਾਂ ਮੇਨ ਸੈਨੇਟ ਦੇ ਵਿੱਚ ਜਿਹੜੀ ਹੁੰਦੀ ਹੈ, ਪਰ ਸੈਨੇਟ ਦੇ ਵਿੱਚ ਵੀ ਬਹੁਤ ਸਾਰੇ ਅਜਿਹੇ ਰਿਪਬਲਿਕਨਸ ਜਿਹੜੇ ਹੋਣਗੇ, ਜਿਹੜੀ ਕੁਛ ਅਜਿਹੀਆਂ ਸਟੇਟਸ ਦੇ ਵਿੱਚ ਆ, ਜਿਹੜੇ ਅਜਿਹੇ ਇਲਾਕਿਆਂ 'ਚ ਆ ਜਿੱਥੇ ਇਮੀਗਰੈਂਟਸ ਦਾ ਪ੍ਰਭਾਵ ਕਿਤੇ ਥੋੜ੍ਹਾ ਜਿਹਾ ਜ਼ਿਆਦਾ ਹੋਊਗਾ, ਅਤੇ ਉਹਨਾਂ ਨੂੰ ਵੀ ਕੁਛ ਨਾ ਕੁਛ ਜਿਹੜਾ ਉਦੋਂ ਜਿਹੜਾ ਸਟੈਂਡ ਆ ਉਹ ਦੇਖਣਾ ਪਵੇਗਾ ਵੀ ਕਿੱਦਾਂ ਦਾ ਲੈਣਗੇ। ਸੋ ਲੈਟਸ ਸੀ ਆਉਣ ਵਾਲੇ ਸਮੇਂ 'ਚ ਕੀ ਬਣਦਾ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਜੂਲੀਅਨ ਅਸਾਂਜੇ ਆ, ਜਿਨ੍ਹਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਇੰਗਲੈਂਡ ਦੇ ਵਿੱਚ ਇਕਵਾਡੋਰ ਦੀ ਐਮਬੈਸੀ ਤੋਂ, ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਹਿਲਰੀ ਕਲਿੰਟਨ ਆ, ਉਹਨਾਂ ਨੇ ਕਿਹਾ ਆ ਵੀ ਹੁਣ ਉਹਨੂੰ ਆਨਸਰ ਦੇਣਾ ਪਊਗਾ ਉਸ ਨੇ ਪਿਛਲੇ ਸਮੇਂ ਦੇ ਵਿੱਚ ਕੀ ਕੀਤਾ ਹੈਗਾ। ਅਤੇ ਜਦੋਂ ਉਹਨਾਂ ਨੂੰ ਜਿਹੜਾ ਪ੍ਰੈਜ਼ੀਡੈਂਟ ਟਰੰਪ ਬਾਰੇ ਪੁੱਛਿਆ ਗਿਆ, ਅਤੇ ਉਹਨਾਂ ਨੇ ਮਜ਼ਾਕ ਕਰਦਿਆਂ ਇਹ ਕਿਹਾ ਵੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹੀ ਇੱਕ ਬੰਦਾ ਹੋਊਗਾ ਜਿਹੜਾ ਜੂਲੀਅਨ ਅਸਾਂਜੇ ਨੂੰ ਜਿਹੜਾ ਵੈਲਕਮ ਕਰੂਗਾ ਇੱਥੇ USA ਦੇ ਵਿੱਚ। ਜੀ। ਸੋ ਲੈਟਸ ਸੀ ਕੀ ਹੁੰਦਾ ਆ, ਕਿਉਂਕਿ ਵਿਕੀਲੀਕਸ ਨੂੰ ਬਹੁਤ ਵਾਰੀ ਰਾਸ਼ਟਰਪਤੀ ਟਰੰਪ ਨੇ ਆਪਣੇ ਕੈਂਪੇਨ ਦੇ ਵਿੱਚ ਗੱਲ ਕਰਦੇ ਹੋਏ ਆਖਿਆ ਸੀਗਾ ਵੀ ਹਿਲਰੀ ਕਲਿੰਟਨ ਦੀਆਂ ਗਵਾਚੀਆਂ ਈਮੇਲਸ ਆ ਉਹ ਲੱਭੋ ਉਹਨਾਂ ਨੂੰ, ਅਤੇ ਰਸ਼ੀਆ ਵਾਲੇ ਹੈਕਰਸ ਨੂੰ। ਹੁਣ ਕਹਿੰਦੇ ਆ ਵੀ ਜੂਲੀਅਨ ਅਸਾਂਜੇ ਨੂੰ ਗ੍ਰਿਫਤਾਰ ਤਾਂ ਕਰ ਲਿਆ ਗਿਆ ਆ। ਹੁਣ ਅਗਲਾ ਜਿਹੜਾ ਵੱਡਾ ਮਸਲਾ ਆ ਉਹਦੀ ਹਵਾਲਗਿਰੀ ਦਾ ਆ। ਅਮਰੀਕਾ ਵਾਲਿਆਂ ਨੇ ਬਹੁਤ ਚਿਰ ਤੋਂ ਜਿਹੜੇ UK ਵਾਲਿਆਂ ਨੂੰ ਹਵਾਲਗਿਰੀ ਦੀ ਜਿਹੜੀ ਫਾਈਲ ਆ ਉਹ ਲਾਈ ਹੋਈ ਹੈ ਇਸ ਦੀ, ਜੂਲੀਅਨ ਅਸਾਂਜ ਦੀ, ਵੀ ਇਸ ਨੂੰ ਫੜ ਕੇ ਜਿਹੜਾ ਉਹ ਲਿਆਂਦਾ ਜਾਵੇ। ਇਕਵਾਡੋਰ ਨੇ ਅਚਾਨਕ ਇਸ ਦਾ ਅਸਾਈਲਮ ਆ ਉਹ ਰੱਦ ਕਰ ਦਿੱਤਾ। ਉਸ ਨੂੰ 7 ਸਾਲਾਂ ਬਾਅਦ ਅੰਬੈਸੀ ਤੋਂ ਬਾਹਰ ਜਾਣਾ ਪਿਆ, ਅਤੇ ਜਦੋਂ ਬਾਹਰ ਗਿਆ
ਤਾਂ ਉਧਰ ਨਾਲ ਦੇ ਨਾਲ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਤੇ ਇਸ ਦੇ ਵਿੱਚ ਇਹ ਗੱਲ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆ ਰਹੀ ਆ ਵੀ ਇਕਵਾਡੋਰ ਨੂੰ ਜਿਹੜੀ ਬਹੁਤ ਜਾਂਦੀ ਹੋਈ ਰਾਸ਼ੀ ਜਿਹੜੀ ਸੀਗੀ ਅਮਰੀਕਾ ਦੇ ਵੱਲੋਂ, ਉਸ ਦੇ ਉੱਤੇ ਕਈ ਤਰੀਕੇ ਦੀਆਂ ਜਿਹੜੀਆਂ ਰੋਕਾਂ ਲਾਉਣ ਦੀ ਗੱਲ ਚੱਲ ਰਹੀ ਸੀ। ਪਿੱਛੇ ਬੈਕ ਚੈਨਲਿੰਗ ਜਿਹੜੀ ਆ ਇਸ ਆਧਾਰ ਦੇ ਨਾਲ ਚੱਲ ਰਹੀ ਸੀ ਵੀ ਉਹਨਾਂ ਨੂੰ ਉਹ ਛੱਡਣਾ ਹੀ ਪਵੇ। ਸੋ ਆਈ ਥਿੰਕ ਕਿਤੇ ਨਾ ਕਿਤੇ ਪ੍ਰੈਸ਼ਰ ਟੈਕਟਿਕ ਜਿਹੜੇ ਆ ਉਹ ਕੰਮ ਆਏ ਨੇ ਅਤੇ ਉਸ ਤੋਂ ਬਾਅਦ 'ਚ ਉਹਨੂੰ ਅਸਾਈਲਮ ਰੱਦ ਕੀਤਾ, ਗ੍ਰਿਫਤਾਰ ਹੋਇਆ। ਅਤੇ ਹੁਣ ਇਹ ਵੀ ਦੇਖਿਆ ਜਾ ਸਕਦਾ ਵੀ ਸ਼ਾਇਦ ਜਲਦ ਹੀ ਇਸ ਨੂੰ ਫਿਰ ਅਮਰੀਕਾ ਦੇ ਵਿੱਚ ਹਵਾਲਗਿਰੀ ਜਿਹੜੀ ਇਸ ਦੀ ਦੇ ਦਿੱਤੀ ਜਾਵੇ। ਹੋਰ ਵੀ ਕਈ ਮੁਲਕ ਜਿਹੜੇ ਇਸ ਦੀ ਹਵਾਲਗਿਰੀ ਲੈਣ ਨੂੰ ਫਿਰਦੇ ਹੋਣੇ ਆ, ਕਿਉਂਕਿ ਇਹ ਇਕੱਲਾ ਅਮਰੀਕਾ 'ਤੇ ਨਹੀਂ, ਇਹਨੇ ਬਹੁਤ ਸਾਰੇ ਮੁਲਕਾਂ ਦੀਆਂ ਜਿਹੜੀਆਂ ਇੱਦਾਂ ਵਾਇਰਸ ਆ ਉਸ ਦੇ ਬਾਰੇ ਜਾਣਕਾਰੀਆਂ ਉਹ ਦਿੱਤੀਆਂ ਸੀ ਵੀ ਇਹਨੇ ਇੰਡੀਆ ਦੇ ਬਾਰੇ ਵੀ ਬਹੁਤ ਸਾਰੀਆਂ ਵਾਇਰਸ ਜਿਹੜੀਆਂ ਹੁੰਦੀਆਂ ਉਹ ਦੱਸੀਆਂ, ਜਿਹਦੇ ਵਿੱਚ ਇਹ ਪਤਾ ਲੱਗਦਾ ਰਿਹਾ ਵੀ ਇੰਡੀਆ ਵਾਲੇ ਕਿੱਦਾਂ ਮਾਈਨੋਰਟੀਜ਼ ਦੇ ਖਿਲਾਫ, ਸਿੱਖਾਂ ਦੇ ਖਿਲਾਫ ਜਿਹੜੇ ਆ ਉਹ ਆਪਣੇ ਹਮਲੇ ਆ, ਕੂਟਨੀਤਿਕ ਹਮਲੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਅਤੇ ਜਿਹੜੇ ਬਰਨੀ ਸੈਂਡਰਸ ਹੈਗੇ ਆ ਉਹ ਕਹਿੰਦੇ ਵੀ ਮੈਂ ਆਪਣੇ ਜਿਹੜੇ ਟੈਕਸ ਰਿਟਰਨ ਆ ਬਹੁਤ ਜਲਦੀ ਰਿਲੀਜ਼ ਕਰਨ ਜਾ ਰਿਹਾ। ਲਗਭਗ ਪਿਛਲੇ 10 ਸਾਲਾਂ ਦੇ ਜਿਹੜੇ ਟੈਕਸ ਰਿਟਰਨ ਆ ਉਹ ਰਿਲੀਜ਼ ਕਰਨਗੇ। ਇਸੇ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਸਟੈਂਡ ਹੈਗਾ ਆ ਮੈਡੀਕੇਅਰ ਫਾਰ ਆਲ ਜਿਹੜਾ ਆ ਉਹਦੇ ਹੱਕ ਦੇ ਵਿੱਚ ਲਿਆ ਹੈਗਾ। ਅਤੇ ਕਹਿੰਦੇ ਵੀ ਜੇ ਬਿੱਲ ਇਹ ਵਿੱਚ ਆਉਂਦਾ ਆ, ਪੇਸ਼ ਹੁੰਦਾ, ਤਾਂ ਮੈਂ ਇਹਦੀ ਪੂਰੀ ਸਪੋਰਟ ਕਰੂੰਗਾ। ਜੀ ਉੱਧਰ ਜਿਹੜੀ ਗੱਲ ਕਰਦੇ ਜੇ ਕਹਿੰਦੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਸੋਚ ਰਿਹਾ ਵੀ ਜਿਹੜੇ ਫੌਜੀਆਂ ਨੂੰ ਵਰਤਿਆ ਜਾਵੇ, ਜਿਹੜੇ ਟੈਂਟ ਸਿਟੀਜ਼ ਆ ਉਹ ਬਣਾਉਣ ਦੇ ਲਈ, ਜਿਹੜੇ ਡਿਟੈਂਸ਼ਨ ਕੈਂਪਸ ਬਣਾਉਣੇ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਬਾਰ-ਬਾਰ ਇਸ ਦੇ ਬਾਰੇ ਦੱਸਦੇ ਰਹੇ ਆ ਵੀ ਉਹਨਾਂ ਦੇ ਕੋਲ ਇੰਨੇ ਜ਼ਿਆਦਾ ਜਿਹੜੇ ਲੋਕ ਬਾਰਡਰ ਕ੍ਰਾਸ ਕਰ ਰਹੇ ਨੇ, ਉਹਨਾਂ ਨੂੰ ਰੱਖਣ ਦੇ ਲਈ ਕੋਈ ਡਿਟੈਂਸ਼ਨ ਸੈਂਟਰਸ ਹੈ ਨਹੀਂ ਆ। ਸੋ ਟੈਂਪਰੇਰੀ ਡਿਟੈਂਸ਼ਨ ਟੈਂਟ ਸਿਟੀਜ਼ ਜਿਹੜੇ ਬਣਾਉਣ ਦਾ ਜਿਹੜਾ ਪ੍ਰਸਤਾਵ ਆ ਉਹ ਉਸ ਦੇ ਉੱਤੇ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ। ਅਤੇ ਇਹ ਵੀ ਖਬਰਾਂ ਰਿਪੋਰਟ ਆ ਰਹੀ ਆ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਅਤੇ ਟਰੰਪ ਪ੍ਰਸ਼ਾਸਨ ਆ ਉਹ ਫੌਜੀਆਂ ਨੂੰ ਇਹ ਟੈਂਟ ਸਿਟੀਜ਼ ਬਣਾਉਣ ਦੇ ਲਈ ਵਰਤ ਸਕਦੇ ਨੇ। ਆਲਰੇਡੀ ਬਹੁਤ ਸਾਰੇ ਜਿਹੜੇ ਫੌਜੀਆਂ ਨੂੰ ਸਦਰਨ ਬਾਰਡਰ ਦੇ ਉੱਤੇ CBP ਜਿਹੜੀ ਕਸਟਮ ਬਾਰਡਰ ਪ੍ਰੋਟੈਕਸ਼ਨ ਜਿਹੜੀ ਹੁੰਦੀ ਆ ਫੋਰਸ ਆ, ਉਸ ਦੀ ਮਦਦ ਦੇ ਲਈ ਲਾਇਆ ਗਿਆ ਹੋਇਆ ਆ। ਅਤੇ ਕਈ ਥਾਵਾਂ ਦੇ ਉੱਤੇ ਫੈਂਸ ਦਾ ਕੰਮ ਵੀ ਫੌਜ ਦੇ ਦੁਆਰਾ ਕੀਤਾ ਜਾ ਰਿਹਾ ਆ। ਜੀ ਜਿਹੜੇ ਪੋਪ ਫਰਾਂਸਿਸ ਹੈਗੇ ਆ ਉਹ ਇਮੀਗ੍ਰੈਂਟਸ ਦੇ, ਖਾਸ ਕਰਕੇ ਇਲੀਗਲ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਆਏ ਆ। ਅਤੇ ਜਿਹੜੇ ਕਹਿੰਦੇ ਨੈਸ਼ਨਲਿਜ਼ਮ ਦਾ ਰੌਲਾ ਪੈ ਰਿਹਾ, ਇਹਦੇ ਬਾਰੇ ਚੁੱਪ ਹੋਣਾ ਚਾਹੀਦਾ। ਸੋ ਉਹਦੇ ਸੰਬੰਧ ਦੇ ਵਿੱਚ ਸਟੀਵ ਬੈਨਨ ਜਿਹੜੇ ਆ ਅਤੇ ਹੋਰ ਬਹੁਤ ਸਾਰੇ US ਦੇ ਜਿਹੜੇ ਅਲਟਰਾ ਕੰਜ਼ਰਵੇਟਿਵਸ ਆ, ਉਹਨਾਂ ਨੇ ਜਿਹੜਾ ਪੋਪ ਆ ਉਹਦਾ ਵਿਰੋਧ ਕੀਤਾ ਹੈਗਾ। ਦੂਸਰੇ ਪਾਸੇ ਪੋਪ ਕੱਲ੍ਹ ਜਿਹੜੇ ਆ ਉਹ ਸੁਡਾਨ ਦੇ ਵਿੱਚ ਗਏ। ਸੁਡਾਨ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਆ ਵੀ ਉੱਥੇ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਪੋਲੀਟੀਕਲ ਅਪਹੇਵਲ ਹੋ ਰਿਹਾ ਹੈਗਾ। ਅਤੇ ਉਹਨਾਂ ਨੇ ਓਪੋਜੀਸ਼ਨ ਪਾਰਟੀਆਂ ਦੇ ਕਹਿੰਦੇ ਵੀ ਜਿਹੜੇ ਲੀਡਰ ਸੀ ਉਹਨਾਂ ਦੇ ਪੈਰ ਚੁੰਮੇ। 82 ਸਾਲਾਂ ਦਾ ਪੋਪ ਜਿਹੜਾ ਇੱਦਾਂ ਦੇ ਕੰਮ ਕਰਨ ਨੂੰ ਬਹੁਤ ਜਿੱਦਾਂ ਅੱਗੇ ਰਹਿੰਦਾ ਆ। ਉਹਨਾਂ ਨੇ ਕਿਹਾ ਵੀ ਤੁਸੀਂ ਲੋਕਾਂ ਦਾ ਕਤਲੇਆਮ ਹੋਣ ਤੋਂ ਬਚਾਓ, ਆਪਸੀ ਜਿਹੜੀ ਤੁਹਾਡੀ ਲੜਾਈ ਆ ਉਹਨੂੰ ਬੰਦ ਕਰੋ ਅਤੇ ਜਿਹੜੀ ਲੋਕਾਂ ਦੇ ਭਲੇ ਦੇ ਲਈ ਜਿਹੜੇ ਰਲ ਕੇ ਕੰਮ ਕਰੋ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਸੈਕਰਾਮੈਂਟੋ ਇਲਾਕੇ ਤੋਂ ਆ ਰਹੀ ਆ। ਕਹਿੰਦੇ ਇੱਕ ਬੰਦੇ ਦੀ ਲਾਸ਼ ਬਰਾਮਦ ਹੋਈ ਸੀ। ਟੋ ਟਰੱਕ ਜਦ ਸੈਕਰਾਮੈਂਟੋ ਰਿਵਰ ਦੇ ਵਿੱਚ ਡਿੱਗ ਗਿਆ ਸੀ 2 ਹਫ਼ਤੇ ਪਹਿਲਾਂ, ਅਤੇ ਉਹਦੀ ਜਿਹੜੀ ਕਹਿੰਦੇ ਆ ਲਾਸ਼ ਹੁਣ ਜਾ ਕੇ ਇਨਫੈਕਟ ਜਿਹੜੀ ਬਰਾਮਦ ਹੋਈ ਆ 2 ਹਫ਼ਤੇ ਪਹਿਲਾਂ ਜਿਹੜਾ ਟੋ ਟਰੱਕ ਡਿੱਗਾ ਸੀਗਾ। ਸ਼ਲਵਿਨੇਸ਼ ਸ਼ਰਮਾ 40 ਸਾਲ ਦੀ ਉਮਰ ਦਾ ਇਹ ਜਿਹੜਾ ਟੋ ਟਰੱਕ ਦਾ ਜਿਹੜਾ ਦੱਸਿਆ ਜਾਂਦਾ ਆ, ਅਤੇ ਉਸ ਦੀ ਵਾਈਫ ਰੋਜ਼ਲਿਨ ਸ਼ਰਮਾ, ਉਹਨਾਂ ਦਾ ਜਿਹੜਾ ਇਹ ਟਰੱਕ ਆ ਇਸ ਦੇ ਵਿੱਚ ਰਿਵਰ ਦੇ ਵਿੱਚ ਕਰੈਸ਼ ਹੋ ਗਿਆ ਸੀਗਾ ਪਾਇਓਨੀਅਰ ਬ੍ਰਿਜ ਦੇ ਉੱਤੇ ਬਿਗ ਰਿਗ ਦੇ ਨਾਲ ਜਿਹੜੀ ਆ ਉਹ ਕੋਲੀਜਨ ਤੋਂ ਬਾਅਦ ਦੇ ਵਿੱਚ। ਅਤੇ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਉੱਥੇ ਵਾਪਰੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੌਨੀ ਵੈਵਿਟ ਆ, ਇੱਕ ਹੋਮਲੈਸ ਬੰਦਾ ਜਿਸ ਨੇ ਇੱਕ ਸਟੋਰੀ ਪਿਛਲੇ ਸਾਲ ਰਨ ਹੋਈ ਸੀ ਵੀ ਕਿਸ ਤਰ੍ਹਾਂ $4 ਲੱਖ ਦੇ ਕਰੀਬ ਪੈਸੇ ਇਕੱਠੇ ਕਰ ਲਏ ਸੀ ਵੀ ਉਸ ਨੇ ਇੱਕ ਬੀਬੀ ਦੀ ਜਿਹੜੀ ਆ ਗੈਸ ਦੇ ਕੇ ਉਹਨੂੰ ਹੈਲਪ ਕੀਤੀ ਸੀ ਜਦੋਂ ਕਿ ਉਹ ਤਿੰਨੇ ਜਣੇ ਆਪਸ 'ਚ ਹੀ ਰਲਿਓ ਸੀ। ਹੁਣ ਉਸ ਨੂੰ ਜਿਹੜੀ ਉਹ ਬਾਅਦ 'ਚ ਪਤਾ ਲੱਗਾ ਵੀ ਸਾਰੀ ਸਟੋਰੀ ਸੈਟਅਪ ਸੀਗੀ। $4 ਲੱਖ ਲੋਕਾਂ ਨੇ ਇਕੱਠੇ ਕਰਕੇ ਇਹਨਾਂ ਨੂੰ ਦੇ ਦਿੱਤਾ ਸੀ ਅਤੇ ਹੁਣ ਉਸ ਬੰਦੇ ਨੂੰ ਅੱਜ ਜਿਹੜੀ ਆ ਉਹ ਸਜ਼ਾ ਜਿਹੜੀ ਸੈਂਟੈਂਸਿੰਗ ਸੁਣਾਉਣੀ ਆ ਕੋਰਟ ਵੱਲੋਂ। ਜੀ ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ, ਉਹਨਾਂ ਨੇ ਕੈਲੀਫੋਰਨੀਆ ਦੇ ਵਿੱਚ ਦਿੱਤੀ ਜਾ ਰਹੀ ਡੈਥ ਪੈਨਲਟੀ ਆ ਉਸ ਦੇ ਉੱਤੇ ਇੱਕ ਹਿਸਾਬ ਦੇ ਨਾਲ ਰੋਕ ਲਾਉਣ ਦੀ ਗੱਲ ਆਖੀ ਸੀ।
ਤੇ ਪਰ ਕਈ ਥਾਵਾਂ ਤੇ ਇਸ ਦਾ ਜਿਹੜਾ ਵਿਰੋਧ ਵੀ ਕੈਲੀਫੋਰਨੀਆ ਦੇ ਵਿੱਚ ਹੀ ਜਿਹੜਾ ਦੇਖਣ ਨੂੰ ਮਿਲ ਰਿਹਾ ਹੈ। ਇੱਕ ਹੁਣ ਨਵੀਂ ਹੋਈ ਸਰਵੇ ਪੋਲ ਦੇ ਮੁਤਾਬਕ ਕਹਿੰਦੇ 50% ਕੈਲੀਫੋਰਨੀਅਨਸ ਫੇਵਰ ਕਰਦੇ ਨੇ ਵੀ ਜਿਹੜੇ ਲੋਕ ਆ ਉਹਨਾਂ ਨੂੰ ਲਾਈਫ ਇਨ ਪ੍ਰਿਜ਼ਨ ਜਿਹੜੀ ਦਿੱਤੀ ਜਾਵੇ ਰਾਦਰ ਦੈਨ ਡੈਥ ਪੈਨਲਟੀ ਆ ਉਹ ਮਿਲੇ। ਸੋ ਗੈਵਨ ਨਿਊਸਮ ਨੇ ਇੱਕ ਬੜਾ ਵੱਡਾ ਇਹ ਕਦਮ ਉਸ ਟਾਈਮ ਦੇ ਉੱਤੇ ਜਿਹੜਾ ਚੱਕਿਆ ਸੀ, ਖਾਸ ਕਰਕੇ ਜਿਹੜੇ ਲੋਕ ਕੈਪੀਟਲ ਪਨਿਸ਼ਮੈਂਟ ਜਿਹਨੂੰ ਮੌਤ ਦੀ ਸਜ਼ਾ ਵੀ ਆਖਿਆ ਜਾਂਦਾ ਆ ਵੀ ਉਹ ਉਸ ਦੇ ਉੱਤੇ ਰੋਕ ਲਾਈ ਸੀ। ਇੱਕ ਵਿਕਟਮ ਦੀ ਮਾਂ ਜਿਸ ਦੇ ਮੁੰਡੇ ਨੂੰ ਮਰਡਰ ਕਰ ਦਿੱਤਾ ਗਿਆ ਸੀ, ਫਿਲਿਸ ਲੋਇਆ ਨਾਂ ਦੀ ਉਹ ਔਰਤ ਉਸ ਮੁੰਡੇ ਦੀ ਨਾਂ ਕਹਿੰਦੀ ਵੀ ਮੈਨੂੰ ਇੱਦਾਂ ਲੱਗਦਾ ਹੈ ਵੀ ਗੈਵਨ ਨਿਊਸਮ ਨੇ ਸਾਨੂੰ ਧੋਖਾ ਦਿੱਤਾ ਹੈ, ਬਿਟਰੇ ਕੀਤਾ ਆ, ਅਤੇ ਹੁਣ ਜਦ ਉਸ ਨੂੰ ਸਜ਼ਾ ਜਿਹੜੀ ਉਹ ਮਿਲੀ ਆ ਅਤੇ ਹੁਣ ਅਜਿਹੀ ਸਜ਼ਾ ਦੇ ਉੱਤੇ ਰੋਕ ਲਾ ਕੇ ਇੱਦਾਂ ਲੱਗ ਰਿਹਾ ਵੀ ਸਾਨੂੰ ਇਨਸਾਫ ਨਹੀਂ ਮਿਲੇਗਾ। ਜੀ, ਅਗਲੀ ਖਬਰ ਜਿਹੜੀ ਆ ਉਹ ਇੰਡੋਨੇਸ਼ੀਆ ਤੋਂ ਆ ਰਹੀ ਆ। ਇੰਡੋਨੇਸ਼ੀਆ ਦੇ ਵਿੱਚ ਅੱਜ ਸਵੇਰੇ 6.8 ਮੈਗਨੀਚਿਊਡ ਦਾ ਜਿਹੜਾ ਭੂਚਾਲ ਆਇਆ। ਕਹਿੰਦੇ ਪਏ 10.5 ਮੀਲ ਜਿਹੜਾ ਆ ਡੂੰਘਾ ਸੀਗਾ, ਅਤੇ ਉਹ ਤੋਂ ਬਾਅਦ ਜਿਹੜੀ ਆ ਸੁਨਾਮੀ ਵਾਰਨਿੰਗ ਦਿੱਤੀ ਗਈ ਸੀ, ਪਰ ਹਜੇ ਤੱਕ ਕੋਈ ਨੁਕਸਾਨ ਦੀ ਕਿਸੇ ਤਰ੍ਹਾਂ ਦੀ ਜਿਹੜੀ ਖਬਰ ਨਹੀਂ ਆਈ। ਪਿਛਲੀ ਵਾਰੀ ਜਦੋਂ ਸੁਨਾਮੀ ਆਈ ਸੀ ਇੰਡੋਨੇਸ਼ੀਆ ਦੇ ਵਿੱਚ 4400 ਦੇ ਕਰੀਬ ਲੋਕ ਜਿਹੜੇ ਆ ਉੱਥੇ ਮਾਰੇ ਗਏ ਸੀ। ਜੀ ਜੀ ਬਿਲਕੁਲ। ਤੁਸੀਂ ਸੁਦਾਨ ਦੇ ਬਾਰੇ ਤਾਂ ਹਰਜੋਤ ਸਿੰਘ ਜੀ ਦੱਸ ਹੀ ਰਹੇ ਸੀਗੇ ਵੀ ਉੱਥੇ ਕਹਿੰਦੇ ਆ ਥੋੜ੍ਹੇ ਹੀ ਦਹਾਕਿਆਂ ਦੇ ਵਿੱਚ ਚੌਥਾ ਪੰਜਵਾਂ ਜਿਹੜਾ ਕੂ ਆ ਉਹ ਹੋ ਚੁੱਕਾ ਆ। ਇਸ ਟਾਈਮ ਜਿਹੜਾ ਰਾਸ਼ਟਰਪਤੀ ਸੀ ਉਸ ਨੂੰ ਉੱਥੋਂ ਦੀ ਫੌਜ ਨੇ ਗ੍ਰਿਫਤਾਰ ਕਰ ਲਿਆ ਆ, ਅਤੇ ਹੁਣ ਫੌਜ ਦੇ ਕਬਜ਼ੇ ਦੇ ਵਿੱਚ ਸੁਦਾਨ ਜਿਹੜਾ ਉਹ ਆ ਚੁੱਕਾ ਹੋਇਆ ਆ। ਅਤੇ ਇਸ ਦੇ ਬਾਰੇ ਜਿਹੜੀ ਹਰਜੋਤ ਸਿੰਘ ਜੀ ਚਰਚਾਵਾਂ ਚੱਲ ਰਹੀਆਂ ਆ, ਫੌਜ ਕਹਿੰਦੀ ਹੈ ਵੀ ਅਸੀਂ 2 ਸਾਲ ਤੱਕ ਜਿਹੜੇ ਆ ਉਹ ਇੱਕ ਹਿਸਾਬ ਨਾਲ ਸੱਤਾ ਦੇ ਵਿੱਚ ਰਵਾਂਗੇ, ਜਿੰਨੀ ਦੇਰ ਤੱਕ ਇਹ ਪੂਰਾ ਚੀਜ਼ ਨੂੰ ਡੈਮੋਕ੍ਰੇਸੀ ਨੂੰ ਬਹਾਲ ਨਹੀਂ ਹੋ ਜਾਂਦਾ। ਪਰ ਜਿਹੜੇ ਪ੍ਰੋਟੈਸਟਰ ਆ ਉਹ ਇਸ ਚੀਜ਼ ਤੋਂ ਵੀ ਚਿੰਤਤ ਨੇ ਵੀ ਅੱਜ ਜਦੋਂ ਉੱਥੋਂ ਦੇ ਬਸ਼ਰ ਨਾਂ ਦੇ ਇਸ ਬੰਦੇ ਨੂੰ ਜਿਹੜਾ ਪ੍ਰੈਜ਼ੀਡੈਂਟ ਸੀਗਾ ਉੱਥੇ ਦਾ ਉਸ ਨੂੰ ਲਾਇਆ ਆ, ਅਤੇ ਹੁਣ 2 ਸਾਲ ਦੇ ਲਈ ਗੱਲਾਂ ਕਰਕੇ ਪਤਾ ਨਹੀਂ ਕਿੰਨੇ ਚਿਰ ਲਈ ਹੋਰ ਹੋਣਗੇ। ਅਤੇ ਪ੍ਰੋਟੈਸਟਰ ਕਹਿੰਦੇ ਅਜੇ ਵੀ ਤਨਦੇਹੀ ਦੇ ਨਾਲ ਪ੍ਰੋਟੈਸਟ ਕਰ ਰਹੇ ਆ ਵੀ ਭਾਈ ਨਹੀਂ, ਆਰਮੀ ਦਾ ਰੂਲ ਵੀ ਜਿਹੜਾ ਨਹੀਂ ਚਾਹੀਦਾ, ਸਾਨੂੰ ਚੰਗੀ ਜਿਹੜੀ ਡੈਮੋਕ੍ਰੇਸੀ ਆ ਉਹ ਉੱਥੇ ਚਾਹੀਦੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਭਈ ਕੈਲੀਫੋਰਨੀਆ ਦੇ ਵਿੱਚ ਡੈਥ ਪੈਨਲਟੀ ਨੂੰ ਬੰਦ ਕਰਨ ਦੀਆਂ ਤਿਆਰੀਆਂ ਹੋ ਰਹੀਆਂ, ਬੰਦ ਕੀਤਾ ਜਾ ਰਿਹਾ ਹੈ, ਪਰ ਅੱਜ ਐਲਾਬਾਮਾ ਦੇ ਵਿੱਚ ਕਹਿੰਦੇ ਸਵੇਰੇ ਤੜਕੇ 3 ਵਜੇ ਸੁਪਰੀਮ ਕੋਰਟ ਨੇ ਇੱਕ ਡਿਸੀਜਨ ਦਿੱਤਾ, ਮੈਜੋਰਟੀ ਦੇ ਵਿੱਚ 5-4 ਦੇ ਮੁਕਾਬਲੇ ਪਈ ਬੰਦੇ ਨੂੰ ਜਿਹੜੀ ਆ ਡੈਥ ਪੈਨਲਟੀ ਜਿਹੜੀ ਉਹਨੂੰ ਸਜ਼ਾ ਜਿਹੜੀ ਆ ਮੌਤ ਦੀ ਦੇ ਦੇਣੀ ਚਾਹੀਦੀ ਹੈਗੀ ਆ। ਸੋ ਕਈ ਜਿਹੜੀਆਂ ਸਟੇਟਸ ਹੈਗੀਆਂ USA ਦੇ ਵਿੱਚ ਉਹ ਹਜੇ ਵੀ ਅਲਾਓ ਕਰ ਰਹੀਆਂ ਵੀ ਬੰਦੇ ਨੂੰ ਜਿਹੜੀ ਆ ਡੈਥ ਪੈਨਲਟੀ ਦੇਣੀ ਚਾਹੀਦੀ ਆ। ਜੀ, ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ UK ਦੇ ਨਾਲ ਸੰਬੰਧਿਤ ਆ, ਜਿੱਥੇ UK ਦੀ ਸੰਸਦ ਦੇ ਵਿੱਚ ਉੱਥੇ ਦੇ ਸਦਨ ਦੇ ਵਿੱਚ ਕਹਿੰਦੇ ਆ ਵੀ ਇੱਕ ਹੋਰ ਪ੍ਰਸਤਾਵ ਜਿਹੜਾ ਲਿਆਂਦਾ ਜਾ ਸਕਦਾ ਜਿਸ ਦੇ ਵਿੱਚ ਦੂਜਾ ਬ੍ਰੈਕਸਿਟ ਰੈਫਰੈਂਡਮ ਕਰਵਾਇਆ ਜਾ ਸਕਦਾ ਆ। ਆਲਰੇਡੀ ਜਦੋਂ ਹੁਣ ਡੀਲ ਕਿਸੇ ਜਿਹੜੇ ਤਣ ਪੱਤਣ ਨਹੀਂ ਸੀ ਲੱਗਿਆ, ਹੁਣ 6 ਮਹੀਨਿਆਂ ਦੀ ਮੌਲਤ ਯੂਰਪੀਅਨ ਸੰਘ ਨੇ UK ਨੂੰ ਜਿਹੜੀ ਉਹ ਦਿੱਤੀ ਆ, ਉਸ ਦੇ ਦਰਮਿਆਨ ਇੱਦਾਂ ਲੱਗ ਰਿਹਾ ਆ ਵੀ ਥਰੀਸਾ ਮੇ ਜਾਂ ਉਹਨਾਂ ਦੀ ਸਰਕਾਰ ਦੇ ਦੁਆਰਾ ਦੂਜਾ ਰੈਫਰੈਂਡਮ ਬ੍ਰੈਕਸਿਟ ਰੈਫਰੈਂਡਮ ਜਿਹੜਾ ਆ ਉਹ ਕਰਾਇਆ ਜਾ ਸਕਦਾ, ਪਰ ਉਹ ਤਾਂ ਹੀ ਅਪਰੂਵ ਹੋਵੇਗਾ ਜੇ ਉੱਥੇ ਮੈਜੋਰਟੀ ਦੇ ਨਾਲ ਹਰਜੋਤ ਸਿੰਘ ਜੀ ਇਹ ਰੈਫਰੈਂਡਮ ਦਾ ਪ੍ਰਸਤਾਵ ਪਾਸ ਹੁੰਦਾ ਆ। ਪਿਛਲੇ ਆਪਾਂ ਦਿਨਾਂ ਦੇ ਵਿੱਚ, ਪਿਛਲੇ ਹਫ਼ਤਿਆਂ ਦੇ ਵਿੱਚ ਦੇਖਿਆ ਵੀ ਤਰ੍ਹਾਂ ਦੇ 8, 9, 10 ਜਿਹੜੇ ਉੱਥੇ ਦੇ ਵੱਖੋ ਵੱਖਰੇ ਪ੍ਰਸਤਾਵ ਆ ਉਹ ਪਾਸ ਹੋਣੋਂ ਰਹਿ ਗਏ ਸੀ। ਆਲਮੋਸਟ ਹਰ ਇੱਕ ਚੀਜ਼ ਜਿਹੜੀ ਉਹ ਫੇਲ ਹੋ ਰਹੀ ਸੀ। ਸੋ ਦੇਖਦੇ ਹਾਂ ਵੀ ਇਸ ਦੇ ਵੀ ਕਿੰਨੇ ਕੁ ਜਿਹੜੇ ਤਗੜੇ ਲੱਤਾਂ ਨੇ, ਕਿੰਨੀਆਂ ਪੈਰ ਨੇ ਵੀ ਇਹ ਖੜ ਸਕੇਗਾ ਉੱਥੇ ਜਾਂ ਨਹੀਂ। ਜੀ, ਅਗਲੀ ਖਬਰ ਵੱਲ ਚੱਲੀਏ। ਅੱਜ ਜਿਹੜੇ ਆ ਵਾਈਟ ਹਾਊਸ ਆ ਸ਼ਾਮ ਨੂੰ ਉਹ 5G ਬਾਰੇ ਜਿਹੜਾ ਆ ਇੱਕ ਆਪਣੀ ਸਟੇਟਮੈਂਟ ਇਸ਼ੂ ਕਰਨ ਜਾ ਰਹੇ ਆ। ਟਰੰਪ ਐਡਮਿਨਿਸਟ੍ਰੇਸ਼ਨ ਅਤੇ FCC ਜਿਹੜਾ ਆ 5G ਜਿਹੜਾ ਇੰਟਰਨੈਟ ਟੈਕਨੋਲੋਜੀ ਹੈਗੀ ਆ ਉਹਦੇ ਬਾਰੇ ਜਿਹੜਾ ਆ ਰੈਗੂਲੇਸ਼ਨਸ ਅਤੇ ਹੋਰ ਉਹ ਕਿਸ ਤਰ੍ਹਾਂ ਜਿਹੜੇ ਖਾਸ ਕਰਕੇ ਰੂਰਲ ਏਰੀਏਜ਼ ਹੈਗੇ ਆ ਉੱਥੇ ਪਹੁੰਚਾਇਆ ਜਾ ਸਕੇ, $20 ਬਿਲੀਅਨ ਦੇ ਕਰੀਬ ਉਸ ਲਈ ਜਿਹੜਾ ਆ FCC ਜਿਹੜੀ ਆ ਫੰਡਿੰਗ ਕਰੇਗੀ ਤਾਂ ਕਿ 4 ਮਿਲੀਅਨ ਦੇ ਕਰੀਬ ਜਿਹੜੇ ਹਾਊਸ ਹੋਲਡਸ ਹੈਗੇ ਆ, ਸਮਾਲ ਬਿਜ਼ਨਸਿਸ ਹੈਗੇ ਆ ਰੂਰਲ ਏਰੀਏ 'ਚ, ਪੇਂਡੂ ਏਰੀਏ 'ਚ, ਉੱਥੇ ਉਹਨਾਂ ਨੂੰ ਜਿਹੜਾ ਆ ਇੰਟਰਨੈਟ ਮਿਲ ਸਕੇ। ਜੀ ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਸਮਾਪਤ ਹੈ। ਮਿਲਦੇ ਹਾਂ ਆਪਾਂ ਆਪਣੇ ਸਾਰਿਆਂ ਨੂੰ ਜਿਹੜਾ ਉਹ ਅਗਲੀ ਵਾਰ। ਅਤੇ ਜਾਂਦੇ ਜਾਂਦੇ ਇੱਕ ਜਿਹੜਾ ਇਜ਼ਰਾਈਲ ਦੀ ਇਲੈਕਸ਼ਨ ਦਾ ਜਿਹੜਾ ਨਤੀਜਾ ਹੈ ਉਸ ਦੇ ਬਾਰੇ ਦੱਸ ਜਾਈਏ। ਨਿਤਨਿਆਹੂ ਇੱਕ ਵਾਰੀ ਫੇਰ
ਜਿਹੜਾ ਉੱਥੇ ਇਲੈਕਸ਼ਨ ਦੇ ਵਿੱਚ ਉਹਨਾਂ ਦੀ ਪਾਰਟੀ ਉਹ ਜੇਤੂ ਰਹੀ ਆ, ਉੱਥੋਂ ਦੀ ਜਿਹੜੀ ਆਪੋਜੀਸ਼ਨ ਪਾਰਟੀ ਉਹਨਾਂ ਨੇ ਆਪਣੀ ਹਾਰ ਜਿਹੜੀ ਆ ਉੱਥੇ ਸਵੀਕਾਰ ਲਈ ਆ, ਅਤੇ ਹੁਣ ਲਗਾਤਾਰ ਚੌਥੀ ਵਾਰ ਅਤੇ ਓਵਰਆਲ ਜਿਹੜਾ ਪੰਜਵੀਂ ਵਾਰ ਜਿਹੜਾ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਉਹ ਬਣ ਜਾਵੇਗਾ। ਇੱਕ ਵਾਰੀ ਫੇਰ ਜਿੰਨੇ ਵੀ ਸਰੋਤੇ ਸਾਡੇ ਫ੍ਰਿਜਨੋ ਏਰੀਏ ਦੇ ਆ, ਸਿਲਮਾ ਗੁਰੂ ਘਰ ਜਿਹੜਾ ਨਗਰ ਕੀਰਤਨ ਹੋਣਾ ਇਸ ਐਤਵਾਰ ਨੂੰ, ਪੰਜਾਬੀ ਰੇਡੀਓ USA ਦੀ ਟੀਮ ਉੱਥੇ ਪਹੁੰਚੂਗੀ। ਜ਼ਰੂਰ ਸਾਡੇ ਬੂਥ 'ਤੇ ਆ ਕੇ ਸਾਰੇ ਜਾਣੇ ਮਿਲ ਕੇ ਜਿਹੜੇ ਆ ਸਾਡੇ ਉਸ ਏਰੀਏ ਦੇ ਸਰੋਤੇ ਮਿਲ ਕੇ ਜ਼ਰੂਰ ਚਾਹੋ ਜੀ। ਅਤੇ ਹੁਣ ਇੱਥੇ ਜਿਹੜਾ ਆ ਉਹ ਸਮਾਪਤੀ ਹੈ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM।